अस्सलाम वालेकुम नाज़रीन। ਅੱਜ ਦੀ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਦਾ ਦੂਸਰਾ ਦਿਹਾੜ ਤੇ ਅਸੀਂ ਮੌਜੂਦ ਹਾਂ ਪਿਲਾਕ ਦੇ ਵਿੱਚ। ਮੇਰੇ ਨਾਲ ਪੰਜਾਬ ਦੀਆਂ ਉਹ ਸ਼ਖਸੀਅਤ ਮੌਜੂਦ ਨੇ ਜਿਹੜੀਆਂ ਕਿ ਆਪਣੀ ਇਸ ਉਮਰੀ ਦੇ ਵਿੱਚ ਵੀ ਪੰਜਾਬ ਦੀ ਸਕਾਫਤ ਨੂੰ ਲੈ ਕੇ ਸਾਡੇ ਨਾਲ ਟੁਰ ਰਹੀਆਂ ਨੇ। ਤੁਹਾਡੇ ਮੇਰੇ ਸੱਜੇ ਪਾਸੇ ਭਾਈ ਨੇ ਜਿਨ੍ਹਾਂ ਨੇ ਸ਼ੋਹਰਾ ਆਫਾਕ ਸੁਲਤਾਨ ਰਾਈ ਦੀ ਲੁੱਕ ਬਣਾਈ ਹੈ ਔਰ ਲੋਕ ਦੇਖ ਕੇ ਬੜੇ ਮਹਿਜ਼ੂਜ਼ ਹੋ ਰਹੇ। ਇਸੇ ਹਿਸਾਬ ਮੇਰੇ ਹਾਜੀ ਸਾਹਿਬ ਮੇਰੇ ਖੱਬੇ ਪਾਸੇ ਹਾਜੀ ਵਾਰਿਸ ਸਾਹਿਬ ਨੰਬਰਦਾਰ ਨੇ, ਉਹ ਵੀ ਮੇਰੇ ਖੱਬੇ ਪਾਸੇ ਖਲੋਤੇ ਨੇ। ਲਾਹੌਰ ਦੀ ਸ਼ਖਸੀਅਤ ਨੇ, ਸਮਝ ਲਓ ਮੇਜ਼ਬਾਨ ਵੀ ਨੇ, ਮਹਿਮਾਨ ਵੀ ਨੇ ਤੇ ਚੌਧਰੀ ਬੰਦੇ ਨੇ। ਉਹਨਾਂ ਨਾਲ ਗੱਲਬਾਤ ਸਾਂਝੀ ਕਰਨੇ ਆ। ਬਾਬਾ ਜੀ ਕੈਸਾ ਲੱਗ ਰਿਹਾ ਤੁਹਾਨੂੰ? ਤੁਸੀਂ ਬਚਪਨ ਤੋਂ ਵੇਖਿਆ ਹੋਏਗਾ। ਬੜਾ ਹੀ ਮਜ਼ਾ ਆਇਆ ਜਨਾਬ, ਵੇਖ ਕੇ ਬੜਾ ਮਜ਼ਾ ਆਇਆ ਇੱਥੇ। ਅੱਛਾ, ਸਹੀ ਗੱਲ ਹੈ ਕਿ ਮੇਰੇ ਵਰਗੇ ਪੱਗਾਂ ਵਾਲੇ ਬੰਦੇ ਨੇ। ਹਾਏ ਹਾਏ ਹਾਏ, ਮੈਂ ਲੱਭਦਾ ਹੁੰਦਾ ਹਾਂ ਯਾਰ ਕਿੱਥੇ ਹੋਣਗੇ ਉਹ ਬੰਦੇ। ਇਹ ਵੇਖੋ ਇਹ ਆਪਣੇ ਉਸ ਬੜੀ ਖੁਸ਼ੀ ਹੋਈ ਹੈ ਇੱਥੇ ਵੇਖ ਕੇ, ਮੈਨੂੰ ਬੜੀ ਖੁਸ਼ੀ ਹੋਈ ਹੈ ਕਿ ਤੁਹਾਡਾ ਕਲਚਰ ਵੇਖ ਕੇ। ਮੈਂ ਨਾ ਕਿ ਵੀ ਮੇਰੇ ਨਾਲ ਦੇ ਵੀ ਅਜੇ ਹੈਗੇ ਨੇ ਬੰਦੇ। ਬਾਬਾ ਜੀ ਕਹਿ ਰਹੇ ਨੇ ਕਿ ਜਿਹੜਾ ਮੇਰਾ ਬਚਪਨ ਸੀ, ਮੇਰੀ ਜਵਾਨੀ ਸੀ, ਪੱਗਾਂ ਬੰਨ੍ਹਦੇ ਸਾਂ, ਖਾੜਿਆਂ ਤੇ ਜਾਂਦੇ ਸਾਂ, ਮੇਲੇ ਵੇਖਦੇ ਸਾਂ। ਤੇ ਇਹ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਸੀ, ਉਸੇ ਚੀਜ਼ ਦੀ ਇੱਕ ਕੜੀ ਹੈ। ਤੀਸਰਾ ਸਾਲ ਇਹਨੂੰ ਲਗਾਤਾਰ ਹੁੰਦਾ ਹੈ। ਬਾਬਾ ਜੀ ਦੱਸੋ, ਇਹੋ ਜਿਹਾ ਮੇਲੇ ਨੌਜਵਾਨਾਂ ਵਾਸਤੇ, ਤੁਹਾਡੇ ਵਰਗੇ ਜਵਾਨਾਂ ਵਾਸਤੇ ਸੱਜਣੇ ਚਾਹੀਦੇ ਕਿ ਨਹੀਂ ਸੱਜਣੇ ਚਾਹੀਦੇ? ਸੱਜਣੇ ਚਾਹੀਦੇ ਨੇ ਜਨਾਬ। ਇਹ ਸਾਨੂੰ ਜ਼ਰੂਰ ਕਲਚਰ ਦਾ, ਸਾਡੀ ਦਾ ਇਹ ਮਿਹਨਤ ਦਾ ਦੇਣ ਕਿ ਅਸੀਂ ਇਹਨਾਂ ਵਾਸਤੇ ਪੰਜਾਬ ਦੇ ਆ, ਪੰਜਾਬੀ ਆ। ਅਸੀਂ ਪੰਜਾਬ ਲਹਿੰਦੇ ਪੰਜਾਬ ਦੇ ਆ। ਅਸੀਂ ਅੱਲਾ ਦੇ ਹੁਕਮ ਨਾਲ ਲਾਹੌਰ ਦੇ ਆ। ਅੱਲਾ ਬਿਹਤਰ ਕਰੇ, ਅੱਲਾ ਖੈਰ ਕਰੇ। ਇਹ ਬੜਾ ਸੋਹਣਾ ਮੇਲਾ ਮੈਨੂੰ ਲੱਗਣ ਡਿਆ ਵੇਖ ਕੇ ਯਾਰ। ਲਹਿੰਦਾ ਤੇ ਚੜ੍ਹਦੇ ਪੰਜਾਬ ਤੋਂ ਆਏ ਮਹਿਮਾਨ ਨੇ, ਪੱਗਾਂ ਸਰਦਾਰਾਂ ਨੇ ਬੰਨੀਆਂ ਨੇ, ਅਸੀਂ ਵੀ ਪੱਗਾਂ ਬੰਨੀਆਂ ਨੇ। ਆਪਣੇ ਕਲਚਰ ਨੂੰ ਰਿਪਰੈਜ਼ੈਂਟ ਕਰਨੇ ਪਏ ਆ ਕਿ ਸਾਡਾ ਸਾਸਾ ਹੈ। ਕੀ ਮਹਿਸੂਸ ਕਰਦੇ ਹੋ? ਕੈਸਾ ਲੱਗ ਰਿਹਾ ਤੁਹਾਨੂੰ? ਜਵਾਨੀ ਯਾਦ ਆ ਰਹੀ, ਮੇਲੇ ਯਾਦ ਆ ਰਹੇ ਨੇ? ਅੱਛਾ ਮਾਹੌਲ ਹੈ ਜੀ, ਬਹੁਤ ਅੱਛਾ ਮਾਹੌਲ ਹੈ। ਬੜਾ ਇੰਜੋਏ ਕਰਨੇ ਪਏ ਆ। ਬੜਾ ਅਸੀਂ ਇੱਥੇ ਆ ਕੇ ਖੁਸ਼ ਹਾਂ। ਬਹੁਤ ਅੱਛਾ ਇੰਤਜ਼ਾਮ ਇੱਥੇ ਤੇ ਇੰਜ ਮੇਲੇ ਲੱਗੇ ਰਹਿਣੇ ਚਾਹੀਦੇ ਨੇ ਤੇ ਸਾਨੂੰ ਪੰਜਾਬੀ ਬੋਲਣੀ ਚਾਹੀਦੀ ਏ। ਮੈਂ ਤੇ ਇੱਥੇ ਲਾਹੌਰ 'ਚ ਪੰਜਾਬੀ ਬੋਲਣਾ ਤੇ ਮੇਰੀ ਪੰਜਾਬੀ ਵੇਖ ਕੇ ਲੋਕ ਇੱਥੇ ਹੱਥ ਪੈਂਦੇ ਨੇ। ਮੈਂ ਨਾ ਯਾਰ ਅਸੀਂ ਪਿੰਡਾਂ ਦੇ ਲੋਕ ਆ, ਸਾਡਾ ਪਿਓ ਦਾਦਾ ਦਿਹਾਤੀ ਆਦਮੀ ਏ, ਅਸੀਂ ਦੇਸੀ ਲੋਕ ਆ, ਅਸੀਂ ਤੇ ਪੰਜਾਬੀ ਬੋਲਣੀ ਜੇ। ਸਾਨੂੰ ਪੰਜਾਬੀ ਆਉਂਦੀ ਜੇ। ਉਹਨੇ ਆਖਿਆ ਮੇਲੇ ਲੱਗਦੇ ਰਹਿਣਗੇ ਪਰ ਅਸਾਂ ਨਹੀਂ ਹੋਣਾ। ਹਾਏ ਹਾਏ ਹਾਏ, ਕੀ ਬਾਤ ਹੈ। ਲੋ ਜੀ, ਚੌਧਰੀ ਵਾਰਿਸ ਸਾਹਿਬ ਲਾਹੌਰ ਦੀ ਧਰਤੀ ਤੋਂ, ਨੰਬਰਦਾਰ ਸਾਹਿਬ ਔਰ ਮੇਰੇ ਨਾਲ ਸਨ ਮੌਜੂਦ ਹੈ ਚੌਧਰੀ ਸ਼ਫੀਕ ਰਾਈ ਜੋ ਟਾਊਨ ਤੋਂ। ਪੂਰਾ ਸ਼ਹਿਰ ਲਾਹੌਰ ਜੋ ਟਾਊਨ ਦੇ ਵਿੱਚ ਸਮਾਪਤ ਹੋ ਗਿਆ, ਲੇਕਿਨ ਮੇਰੇ ਚਾਚੂ ਨੇ ਆਪਣਾ ਪਹਿਨਾਵਾ ਨਹੀਂ ਛੱਡਿਆ, ਆਪਣੀਆਂ ਮੁੱਛਾਂ ਨੂੰ ਪੂਰਾ ਤਾਉ ਦਿੱਤਾ ਹੈ। ਆਪਣੇ ਭਰਪਨ ਤੋਂ ਇਹ ਨਹੀਂ ਚੱਕੇ। ਵੇਖੋ ਸਾਨੂੰ ਇਹ ਸਮਝਿਆ ਜਾਂਦਾ ਜਿਹੜਾ ਪੰਜਾਬੀ ਪਹਿਨਾਵਾ ਪਹਿਨਦਾ ਹੈ ਜਾਂ ਜਿਹੜਾ ਬੰਦਾ ਜਿਹੜਾ ਹੈ ਉਹ ਪੰਜਾਬੀ ਜ਼ੁਬਾਨ ਕਰਦਾ ਉਹ ਜਾਹਲ ਹੈ। ਇਹ ਮਤ ਤਸਵਰ ਕਰੋ। ਇਹ ਮੇਰੇ ਦੋਵੇਂ ਪਾਸੇ ਸ਼ਹਿਰ ਲਾਹੌਰ ਦੇ ਨੰਬਰਦਾਰ ਖੜੇ ਨੇ। ਨੰਬਰਦਾਰ ਜਿਹੜਾ ਜ਼ਿਮੀਂਦਾਰ ਬੰਦਾ ਨਾ, ਉਹਨੂੰ ਨੰਬਰਦਾਰ ਦੀ ਕਦਰੋਂ ਕੀਮਤ ਦਾ ਪਤਾ ਹੈ। ਪਿੰਡ ਦੇ ਨੰਬਰਦਾਰ ਨੇ। ਜੋਹਰ ਟਾਊਨ ਦੇ ਵਿੱਚ ਰਾਈ ਬਰਾਦਰੀ ਸਾਡੇ ਦਿਹਾਤ ਨੇ, ਸਾਡੇ ਪਿੰਡ ਨੇ ਜੋਹਰ ਟਾਊਨ ਦੇ ਵਿੱਚ। ਤੇ ਬੜਾ ਅਸੀਂ ਪੰਜਾਬੀ ਨੂੰ ਜਾਗਰ ਕਰਨੇ ਪਏ ਜੀ। ਅਸੀਂ ਜਿਹੜਾ ਬੰਦਾ ਜੋਹਰ ਟਾਊਨ ਦਾ ਆਸੇ-ਪਾਸੇ ਲਾਹੌਰੋਂ ਆਉਂਦਾ ਨਾ, ਜੋਹਰ ਟਾਊਨ ਦਾ ਚੱਕਰ ਲਾ ਕੇ ਨਾ, ਮੈਂ ਪਤਾ ਨਹੀਂ ਕਿੱਥੋਂ ਘੁੰਮ ਆਇਆ ਵਾਂ, ਲੇਕਿਨ ਉਹ ਕਹਿੰਦੇ ਜੋਹਰ ਟਾਊਨ ਦੇ ਵਿੱਚ ਸਾਡੇ ਪਿੰਡ ਨੇ। ਅਸੀਂ ਸ਼ਹਿਰ ਦੇ ਵਿੱਚ ਆਪਣੇ ਪਿੰਡ ਹੀ ਕਾਇਮ ਕਰੇ ਨੇ ਔਰ ਅਸੀਂ ਉੱਥੇ ਪੰਜਾਬੀ ਦਾ ਹੀ ਪ੍ਰਚਾਰ ਕਰਨੇ, ਪੰਜਾਬੀ ਬੋਲਨੇ ਆ। ਤੇ ਮੇਰੇ ਨਾਲ ਤੁਸੀਂ ਨਾਰਾ ਲਾਓ, ਮੈਂ ਕਹਾਂਗਾ ਪੰਜਾਬੀ, ਤੁਸੀਂ ਕਹਿਣਾ ਜ਼ਿੰਦਾਬਾਦ ਪੰਜਾਬੀ, ਜ਼ਿੰਦਾਬਾਦ ਪੰਜਾਬੀਅਤ ਜ਼ਿੰਦਾਬਾਦ। ਲਓ ਜੀ, ਬਹੁਤ ਮਿਹਰਬਾਨੀ, ਸ਼ੁਕਰੀਆ ਜੀ।